ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਫਰਾਂਸ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਫਰਾਂਸ ਦੀ ਸਰਕਾਰ ਦੇ ਖਿਲਾਫ ਜੋ ਇਸਲਾਮਿਕ ਦੇਸ਼ਾਂ ਦਾ ਜਿਹੜਾ ਵਿਰੋਧ ਹੈ ਉਹ ਬਰਾਬਰ ਜਾਰੀ ਹੈ ਅਤੇ 4 ਚੁਫੇਰੇ ਫਰਾਂਸ ਦੀਆਂ ਜਿਹੜੀਆਂ ਚੀਜ਼ਾਂ ਦਾ ਜੋ ਬਾਈਕਾਟ ਕਰਨ ਦੀ ਜਿਹੜੀ ਕਾਲ ਹੈ ਉਹ ਦਿੱਤੀ ਜਾ ਰਹੀ ਹੈ। ਸੋ ਕਿਉਂਕਿ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਕਾਰਟੂਨ ਜਿਹੜੇ ਬਣਾਉਣ ਵਾਲਿਆਂ ਨੂੰ ਪੁਸ਼ਤ ਪਨਾਹੀ ਜਿਹੜੀ ਹੈ ਉਹ ਕੀਤੀ ਹੈ, ਉਹਨਾਂ ਦੀ ਕੀਤੀ ਹੈ। ਸੋ ਫਰਾਂਸ ਦਾ ਇਹ ਕਾਰਾ ਅਤ ਨਿੰਦਨਯੋਗ ਹੈ ਔਰ ਸਿੱਖ ਕੌਮ ਵੀ ਇਸ ਦੀ ਨਿਖੇਧੀ ਕਰ ਰਹੀ ਹੈ। ਸੋ ਸਾਡੀ ਇੱਕ ਭੈਣ ਵੱਲੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਇਸਲਾਮਿਕ ਮੁਲਕ ਭਾਰਤ ਦੇ ਖਿਲਾਫ ਖੁੱਲ੍ਹ ਕੇ ਕਿਉਂ ਨਹੀਂ ਬੋਲਦੇ, ਜਿੱਥੇ ਮਸੀਤਾਂ ਢਾਈਆਂ ਜਾ ਰਹੀਆਂ ਨੇ, 200 ਮਿਲੀਅਨ ਤੋਂ ਜ਼ਿਆਦਾ ਜੋ ਮੁਸਲਮਾਨਾਂ ਨੂੰ ਜ਼ਬਰ ਜਿਨ੍ਹਾਂ ਦਾ ਜਿਹੜਾ ਹੈ ਉਹ ਸ਼ਿਕਾਰ ਬਣਾਇਆ ਜਾ ਰਿਹਾ ਹੈ ਔਰ 80 ਲੱਖ ਕਸ਼ਮੀਰੀ ਮੁਸਲਮਾਨਾਂ ਨੂੰ ਪਿਛਲੇ 14 ਮਹੀਨਿਆਂ ਤੋਂ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਨਫੋਰਚੂਨੇਟਲੀ ਜਿੱਥੇ ਦੁਨੀਆ ਦੇ ਵਿੱਚ ਕੋਵਿਡ-19 ਦੀ ਵਬਾ ਜਿਹੜੀ ਫਰਵਰੀ ਮਹੀਨੇ 'ਚ ਆਈ ਔਰ ਬੇਸ਼ੱਕ ਇੱਕ ਫੇਜ਼ ਓਵਰ ਹੋਇਆ ਯੂਰਪ ਦੇ ਵਿੱਚ ਵੀ, ਅਮਰੀਕਾ 'ਚ ਵੀ, ਭਾਰਤ ਦੇ ਵਿੱਚ ਵੀ, ਉਸ ਦਾ ਸੈਕੰਡ ਫੇਜ਼ ਜਿਹੜਾ ਇਸ ਵੇਲੇ ਫਰਾਂਸ ਦਾ ਹਾਲ ਇਹ ਹੈ ਵੀ ਡਬਲ ਲਾਕਡਾਊਨ ਵਾਲੀ ਗੱਲ, ਉੱਥੇ ਦੁਬਾਰਾ ਸਾਰਾ ਲਾਕਡਾਊਨ ਕਰ ਦਿੱਤਾ ਗਿਆ। ਬੜੀ ਤੇਜ਼ੀ ਨਾਲ ਕੇਸ ਫੈਲ ਰਹੇ ਨੇ। ਯੂਰਪ ਦਾ ਹਾਲ, ਇੰਗਲੈਂਡ ਵੀ ਔਰ ਇਟਲੀ ਵੀ, ਸਪੇਨ ਵੀ, ਇਕੋਨਮੀ ਕਿਵੇਂ ਉੜੀ ਹੈ ਸਾਰੇ ਪਾਸਿਓਂ। ਲੇਕਿਨ ਜਿਵੇਂ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਰੱਬ ਵੱਲੋਂ ਸਮੇਂ-ਸਮੇਂ ਇਹ ਜਿਹੜੀਆਂ ਵਬਾਵਾਂ ਜਾਂ ਆਫਤਾਂ ਹੁੰਦੀਆਂ ਨੇ, ਇਹ ਤਾਂ ਰਿਮਾਈਂਡਰ ਹੁੰਦੀਆਂ ਇਨਸਾਨ ਨੂੰ ਸਮਝਾਉਣ ਦੇ ਲਈ ਕਿ ਭਾਈ ਬੰਦੇ ਦੇ ਪੁੱਤ ਬਣੋ, ਕਿ ਅਸਲੀਅਤ ਦੇ ਨੇੜੇ ਰਹੋ। ਪਰ ਸ਼ਾਇਦ ਜਿਹੜਾ ਜਿਨ੍ਹਾਂ ਦੀ ਤਬਾਹੀ ਜਾਂ ਜਦੋਂ ਤੁਸੀਂ ਕਿਸੇ ਚੀਜ਼ ਦੀ ਨੈਗੇਟਿਵਿਟੀ ਦੇਖ ਰਹੇ ਹੁੰਦੇ ਹੋ, ਫਿਰ ਲੱਗਦਾ ਹੈ ਵੀ ਜਿਨ੍ਹਾਂ ਨੇ ਕੁਛ ਨਹੀਂ ਸਿੱਖਣਾ, ਉਹਨਾਂ ਨੇ ਕੁਛ ਨਹੀਂ ਸਿੱਖਣਾ, ਉਹਨਾਂ ਨੇ ਜਾ ਕੇ ਕੰਧ ਦੇ ਵਿੱਚ ਸਿਰ ਹੀ ਮਾਰਨੇ। ਔਰ ਫਰਾਂਸ ਜਿਹੜਾ ਆਪਣੇ ਆਪ ਨੂੰ, ਜਿੱਥੇ ਲੈਂਡ ਰਿਫਾਰਮ ਦਾ ਜ਼ਿਕਰ ਹੁੰਦਿਆਂ ਜਿਹੜਾ ਉਹ 1780 ਤੱਕ ਪਹੁੰਚਦੇ ਆ ਕਿ ਜੀ ਰੈਵੋਲੂਸ਼ਨ, ਫ੍ਰੈਂਚ ਰੈਵੋਲੂਸ਼ਨ, ਰਾਜਾਸ਼ਾਹੀ ਦਾ ਖਤਮ ਕਰਨਾ, ਔਰ ਫਿਰ ਆਪਣੇ ਆਪ ਨੂੰ ਸੈਕੂਲਰਿਜ਼ਮ ਦਾ ਪਿਓ ਕਹਿੰਦੇ ਨੇ। ਜਦੋਂ ਵੀ ਇਹਨਾਂ ਦੇ ਨਾਲ ਤੁਸੀਂ ਗੱਲ ਕਰੋ, ਮੈਨੂੰ ਯਾਦ ਹੈ ਕਿ 2004 ਦੇ ਵਿੱਚ ਜਦੋਂ ਇਹਨਾਂ ਨੇ ਇੱਕ ਲਾਅ ਖਾਸ ਤੌਰ ਤੇ ਉਦੋਂ ਐਜੂਕੇਸ਼ਨ ਇੰਸਟੀਟਿਊਸ਼ਨਸ ਲਈ ਸੀ, ਬਾਅਦ ਚੋਂ ਸਾਰੇ ਹੀ ਅਦਾਰਿਆਂ 'ਚ ਉਹਨੂੰ ਐਕਸਪੈਂਡ ਕੀਤਾ ਕਿ ਵੀ ਉਹਦੇ ਮੁਤਾਬਕ ਇਹ ਸੀ ਕਿ ਤੁਸੀਂ ਸਕੂਲਾਂ 'ਚ ਬੱਚੇ ਜਿਹੜੇ ਨੇ ਕੋਈ ਵੀ ਓਸਟੈਂਸੀਬਲ ਸਾਈਨਸ ਆਫ ਰਿਲੀਜਨ ਨਹੀਂ ਸ਼ੋਅ ਕਰ ਸਕਦੇ। ਜ਼ਾਹਰ ਹੈ ਕਿ ਉਹਦੇ ਥੱਲੇ ਸਿੱਖ ਬੱਚੇ ਪੱਗ ਬੰਨ੍ਹ ਕੇ ਦਸਤਾਰ ਦੇ ਨਾਲ ਨਹੀਂ ਜਾ ਸਕਦੇ, ਜਾਂ ਕ੍ਰਿਸਚਨਸ ਦੇ ਲਈ ਕ੍ਰਾਸ ਔਰ ਯਹੂਦੀਆਂ ਦੇ ਲਈ, ਔਰ ਇਸੇ ਤਰ੍ਹਾਂ ਇਸਲਾਮ ਦੇ ਉਹਨੂੰ ਮੰਨਣ ਵਾਲੇ ਬੱਚੀਆਂ ਖਾਸ ਤੌਰ ਤੇ ਜਿਹੜੀਆਂ ਹਿਜਾਬ ਦੇ ਵਿੱਚ ਹੁੰਦੀਆਂ, ਉਹ ਹਿਜਾਬ ਨਹੀਂ ਪਹਿਨ ਸਕਦੀਆਂ। ਤਾਂ ਅਸੀਂ ਉਹ ਲੜਾਈ ਕਾਫੀ ਲੜੀ, ਸਿੰਗਲ ਹੈਂਡਡਲੀ ਵੀ। ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ 'ਚ ਵੀ ਜਾ ਕੇ ਯੂਨਾਈਟਿਡ ਸਿੱਖ ਜਥੇਬੰਦੀ ਨੇ ਕੇਸ ਜਿੱਤੇ। ਔਰ ਉਸ ਪੀਰੀਅਡ 'ਚ ਮੈਨੂੰ ਵਾਸ਼ਿੰਗਟਨ ਬੇਸ ਸੀ ਮੈਂ, ਔਰ ਅਸੀਂ ਇੱਕ ਵੱਡਾ ਡੈਲੀਗੇਸ਼ਨ ਲੈ ਕੇ 15 ਤੋਂ ਜ਼ਿਆਦਾ ਸਿੱਖ ਨੁਮਾਇੰਦਿਆਂ ਦਾ ਅਮਰੀਕਾ ਭਰ 'ਚੋਂ, ਉਸ ਵੇਲੇ ਜਿਹੜੇ ਫਰਾਂਸ ਦੇ ਐਂਬੈਸਡਰ ਸੀ ਵਾਸ਼ਿੰਗਟਨ ਅਮਰੀਕਾ 'ਚ, ਉਹਨਾਂ ਨੂੰ ਵੀ ਜਾ ਕੇ ਅਸੀਂ ਮਿਲੇ। ਔਰ ਬੇਸ਼ੱਕ 1 ਘੰਟੇ ਦੀ ਮੁਲਾਕਾਤ ਸੀ, 1.5 ਘੰਟੇ ਚੱਲੀ, ਤੇ ਉਹ ਬੜਾ ਹੰਬਲ ਔਰ ਬੜੇ ਨਰਮ ਲਹਿਜੇ 'ਚ, ਪਰ ਉਹ ਸਾਨੂੰ ਇਹ ਸਮਝਾਉਣ ਤੇ ਰਿਹਾ ਕਿ ਜੀ ਜਿਹੜਾ ਸਾਡਾ ਫਰਾਂਸ ਦੇ ਵਿੱਚ ਲੈਸ ਐਟੇ ਹੈ, ਤੇ ਲੈਸ ਐਟੇ 'ਚ ਰਿਲੀਜਨ ਵੱਖ ਹੈ, ਸਿਆਸਤ ਵੱਖ ਹੈ, ਔਰ ਉਸ ਸਾਰੇ ਨੂੰ, ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹਦੇ ਬਾਵਜੂਦ ਕਿ ਹਿਊਮਨ ਰਾਈਟਸ ਕਾਉਂਸਲ 'ਚ ਇਹ ਹੱਕ ਅਸੀਂ ਜਿੱਤਿਆ ਕਿ ਭਾਈ ਇਹ ਜਿਹੜੀ ਫਰੀਡਮ ਹੈ ਫੇਥ ਦੀ, ਇਹਦੇ 'ਚ ਤੁਸੀਂ ਇੰਟਰਫੀਅਰ ਨਹੀਂ ਕਰ ਸਕਦੇ। ਲੇਕਿਨ ਅੱਜ ਵੀ ਫਰਾਂਸ ਦੀ ਸਰਕਾਰ ਉਸੇ ਤਰ੍ਹਾਂ ਉਹ ਐਕਟ ਲਾਗੂ ਹੈ। ਔਰ ਹਾਲਾਂਕਿ ਪ੍ਰਾਈਵੇਟ ਸਕੂਲਾਂ ਨੇ, ਜਿਹਨਾਂ 'ਚ ਕ੍ਰਿਸਚਨ ਸਕੂਲ ਸੀ, ਉਹਨਾਂ ਨੇ ਸਿੱਖ ਬੱਚਿਆਂ ਨੂੰ ਜਿਹੜਾ ਉਹ ਆਫਰ ਕੀਤੀ ਐਡਮਿਸ਼ਨ, ਉਹ ਵੀ ਪ੍ਰਾਈਵੇਟਲੀ, ਕਿ ਅਸੀਂ ਸਰਕਾਰ ਦੇ ਰੋਹ ਦਾ ਸ਼ਿਕਾਰ ਨਾ ਹੋਈਏ। ਫਿਰ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੀ ਤਾਜ਼ਾ ਕੰਟਰੋਵਰਸੀ ਕਈ ਦਿਨਾਂ ਤੋਂ ਚੱਲ ਰਹੀ ਹੈ ਔਰ ਵਿਚ ਇਜ਼ ਕੰਡੈਮਨੇਬਲ, ਕਿ ਵੀ ਇੱਕ ਪਾਸੇ ਤੁਸੀਂ ਫਰੀਡਮ ਆਫ ਐਕਸਪ੍ਰੈਸ਼ਨ ਦਾ ਝੰਡਾ ਚੁੱਕਿਆ ਹੋਇਆ ਹੈ ਕਿ ਜੀ ਉਹਦੇ ਥੱਲੇ ਜੋ ਕੋਈ ਚਾਹੇ ਕਹਿ ਸਕਦਾ, ਪਰ ਹੁਣ ਉਸੇ ਹੀ ਫਰਾਂਸ 'ਚ ਜਾਂ ਯੂਰਪ ਦੇ ਮੁਲਕਾਂ 'ਚ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਹੋਲੋਕਾਸਟ ਨਹੀਂ ਹੋਈ, ਜਿਵੇਂ ਇਹ ਮੰਨਿਆ ਜਾਂਦਾ ਜਾਂ ਕਿਹਾ ਜਾਂਦਾ ਹੈ
ਕਿ 6 ਮਿਲੀਅਨ ਯਹੂਦੀ ਜਿਹੜੇ ਨੇ ਉਹ ਨਾਜ਼ੀਆਂ ਵੱਲੋਂ ਮਾਰੇ ਗਏ ਜਰਮਨੀ ਦੇ ਵਿੱਚ, ਔਰ ਜਿੱਥੇ ਜਿੱਥੇ ਨਾਜ਼ੀ ਫੌਜਾਂ ਗਈਆਂ। ਹੁਣ ਜੇ ਕੋਈ ਇਹਨੂੰ ਡਿਨਾਈ ਕਰਦਾ ਹੈ ਕਿ ਨਹੀਂ, ਜਾਂ ਕੋਈ ਕਹਿੰਦਾ ਜੀ ਨਹੀਂ ਐਗਜ਼ੈਜਰੇਟਡ ਹੈ, ਇਕੱਲਾ ਉਹ ਯਹੂਦੀ ਨਹੀਂ ਸੀ, ਜਿਪਸੀ ਵੀ ਸੀ, ਦੂਸਰੇ ਵੀ ਸੀ, ਫਿਜ਼ੀਕਲੀ ਉਹ ਨੰਬਰ ਇੰਨਾ ਨਹੀਂ ਸੀ, ਉਹਨੂੰ ਜੇਲ੍ਹ ਹੁੰਦੀ ਹੈ, ਕਾਨੂੰਨ ਨੇ। ਬਿਲਕੁਲ। ਪਰ ਹੁਣ ਜਿੱਥੇ, ਔਰ ਫਰਾਂਸ ਐਸਾ ਮੁਲਕ ਹੈ ਯੂਰਪ ਦਾ ਜਿੱਥੇ ਸਭ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਨੇ, ਜੇ ਮੈਂ ਗਲਤ ਨਾ ਹੋਵਾਂ ਤੇ 6 ਮਿਲੀਅਨ ਤੋਂ ਜ਼ਿਆਦਾ, ਔਰ ਬਹੁਤ ਸਾਰੇ ਅਫਰੀਕਾ ਜਾਂ ਉਹਨਾਂ ਜਿਹੜਾ ਸੈਂਟਰਲ ਏਸ਼ੀਆ ਔਰ ਉਹਨਾਂ ਥਾਵਾਂ ਦੇ ਉੱਤੇ ਮਿਡਲ ਈਸਟ 'ਚ ਜਿੱਥੇ ਮੁਸਲਮਾਨ ਮੈਜੋਰਟੀ ਤੇ ਫਰਾਂਸ ਨੇ ਰਾਜ ਕੀਤਾ, ਕਾਲੋਨੀਜ਼ ਬਣਾਈਆਂ ਹੋਈਆਂ ਸੀ, ਉਹ ਵੀ ਆ ਕੇ ਮੋਰੋਕਨ ਓਰੀਜਨ ਦੇ ਬਹੁਤ ਮੁਸਲਮਾਨ ਨੇ, ਤੁਰਕੀ ਓਰੀਜਨ ਦੇ ਵੀ ਰਹੇ ਨੇ, ਔਰ ਇਹ ਸਾਰੇ ਦਾ ਹੁਣ ਹਾਲਤ ਇਹ ਹੈ ਕਿ ਵੀ ਬਿਨਾਂ, ਔਰ ਜਿਹੜਾ ਅੱਜ ਫਰਾਂਸ ਦਾ ਪ੍ਰਧਾਨ ਹੈ ਐਮੈਨੂਅਲ ਮੈਕਰੋ, ਇਹਨੂੰ ਹੁਣ ਰਾਈਟ ਵਿੰਗਰ ਪਾਰਟੀ ਨੇ ਵੀ ਫਰਾਂਸ ਸਿਰ ਚੁੱਕਿਆ, ਔਰ ਇਹਨੂੰ ਇਹ ਸਮਝਿਆ ਜਾਂਦਾ ਸੀ ਕਿ ਐਮੈਨੂਅਲ ਮੈਕਰੋਨ ਇਹ ਜਿਹਨੂੰ ਟੋਲਰੈਂਟ ਕਹਿੰਦੇ ਨੇ ਜਾਂ ਸੈਕੂਲਰ ਹੈ। ਸੈਕੂਲਰ ਜਦੋਂ ਟਰੂ ਸੈਂਸ ਕਹਿਣਾ ਹੋਏ ਤਾਂ ਇਹ ਹੈ ਵੀ ਕਿਸੇ ਨੂੰ ਹੱਕ ਹੈ ਕਿ ਉਹ ਆਪਣਾ ਮਜ਼ਹਬ ਮੰਨੇ, ਕਿਸੇ ਨੂੰ ਹੱਕ ਹੈ ਜੋ ਨਹੀਂ ਵੀ ਮੰਨਣਾ ਚਾਹੁੰਦਾ ਰਹੇ, ਲੇਕਿਨ ਦੋਨਾਂ ਨੂੰ ਕਾਨੂੰਨ ਬਰਾਬਰ ਦੇ ਉੱਤੇ ਦੇਖੇਗਾ। ਲੇਕਿਨ ਜਿਵੇਂ ਇਹਨਾਂ ਨੇ ਐਜੂਕੇਸ਼ਨ ਇੰਸਟੀਟਿਊਸ਼ਨਸ, ਫਿਰ ਵਰਕ ਪਲੇਸ, ਔਰ ਫਿਰ ਜਿਵੇਂ ਉਹਨਾਂ ਦੀ ਇਹ ਮੈਗਜ਼ੀਨ ਜਿਹੜੀ ਵਿਅੰਗ ਜਾਂ ਸੈਟੀਅਰ ਦੇ ਉੱਤੇ ਬੇਸਡ ਹੈ ਸ਼ਾਰਲੀ ਐਬਦੋ, ਹੁਣ ਉਹਨਾਂ ਨੇ ਕੀ ਕਰਤੂਤ ਕੀਤੀ, ਨਬੀ ਮੁਹੰਮਦ ਸਾਹਿਬ ਦੇ ਜਿਹੜੇ ਨੇ ਉਹ ਕੈਰੀਕੇਚਰ ਛਾਪੇ, ਉਸ ਦਾ ਰਿਐਕਸ਼ਨ ਹੋਇਆ, ਜਿਹੜਾ ਉਹਨਾਂ ਦੇ ਸਟਾਫ ਦੇ ਉੱਤੇ ਅਟੈਕ ਹੋਇਆ, ਫਿਰ ਜਦੋਂ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਸੀ ਫਿਰ ਹੋਇਆ। ਹੁਣ ਜਿਸ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਇਨਸੈਂਸਿਟਿਵ ਅੰਦਾਜ਼ ਦੇ ਵਿੱਚ, ਹੁਣ ਜਦੋਂ ਮੈਂ ਬੇਸ਼ੱਕ ਇੱਕ ਤਾਲਿਬੇ ਇਲਮ ਹੋਣ ਦੇ ਨਾਤੇ ਮਜ਼ਹਬਾਂ ਨੂੰ ਸਮਝਦਾ ਪੜ੍ਹਦਾ, ਪਰ ਮੈਂ ਫਿਰ ਵੀ ਜਦੋਂ ਆਪਣੇ ਮਜ਼ਹਬ ਤੋਂ, ਆਪਣੇ ਮਜ਼ਹਬ ਦੀ ਗੱਲ ਕਰਦੇ ਹਾਂ, ਵੀ ਇੱਕ ਭੈ ਹੁੰਦਾ ਹੈ ਕਿ ਵੀ ਤੁਸੀਂ ਇੱਕੋ ਹੀ ਮਜ਼ਹਬ ਦੇ ਵਾਲਿਆਂ ਦੇ ਫੇਥ ਵਾਲਿਆਂ 'ਚ ਵੀ ਬਹੁਤ ਸਾਰੇ ਡਿਫਰੈਂਟ ਜਿਹੜੇ ਨੇ ਥਾਟ ਹੋ ਸਕਦੇ ਨੇ, ਤਾਂ ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਵੀ ਕਿਸੇ ਨੂੰ ਮੈਂ ਹਰਟ ਨਾ ਕਰ ਰਿਹਾ ਹਾਂ। ਹਾਲਾਂ ਇਸਲਾਮ ਬਾਰੇ ਵੀ ਗੱਲ ਕਰਦੇ ਹਾਂ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਐਸੀ ਗੱਲ ਨਾ ਹੋਏ ਜਿਹੜੀ ਬੇਸ਼ੱਕ ਸਾਡੇ ਜਿਹੜੀ ਹੈ ਉਹ ਵੋਕੈਬਲਰੀ ਜਾਂ ਦੂਸਰੇ 'ਚ ਕੁਛ ਹੋਰ ਉਹਦਾ ਕਾਨਸੈਪਟ, ਪਰ ਜਿਨ੍ਹਾਂ ਦੇ ਲਈ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚੇ। ਔਰ ਇਹ ਮੈਂ ਸਮਝਦਾ ਵੀ ਹਰ ਜਿਹੜਾ ਵੀ ਜੈਨੂਇਨ ਇਨਸਾਨ ਹੈ, ਜਿਹੜਾ ਵੀ ਇੱਕ ਮਜ਼ਹਬ ਨੂੰ ਮੰਨਣ ਵਾਲਾ, ਉਹ ਕਦੇ ਵੀ ਦੂਸਰੇ ਮਜ਼ਹਬ ਦੇ ਜਿਹੜੇ ਉਹਨਾਂ ਦੇ ਪ੍ਰੋਫਿਟ ਨੇ ਜਾਂ ਉਹਨਾਂ ਦੇ ਗੁਰੂ ਨੇ ਜਾਂ ਉਹਨਾਂ ਦੇ ਅਵਤਾਰ ਨੇ, ਉਹਨਾਂ ਬਾਰੇ ਕੋਈ ਨੈਗੇਟਿਵ ਗੱਲ ਨਹੀਂ ਕਰਦਾ। ਤੇ ਜਿਹੜਾ ਈਵਨ ਨਹੀਂ ਵੀ ਕਿਸੇ ਚੀਜ਼ 'ਚ ਮੰਨਦਾ, ਉਹ ਵੀ ਘੱਟੋ ਘੱਟ ਐਜ਼ ਏ ਹਿਊਮਨ ਬੀਇੰਗ ਇੱਕ ਸੈਂਸਿਟਿਵਿਟੀ ਤਾਂ ਰੱਖਦਾ, ਔਰ ਉਹਨੂੰ ਵੀ ਕੋਈ ਇਹ ਹੱਕ ਹਾਸਲ ਨਹੀਂ ਹੈ ਕਿ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੇ ਨਾਂ ਥੱਲੇ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਜਿਹੜਾ ਉਹ ਰੋਲਰ ਰੋਸਟਰ ਉਹਦੇ ਤੇ ਚਾੜ ਦਿਓ ਉਹਦੇ ਜਜ਼ਬਾਤਾਂ ਤੇ। ਹੁਣ ਇਹ ਜਿਹੜਾ ਇਸ਼ੂ ਚੱਲ ਰਿਹਾ ਸੀ, ਜ਼ਾਹਰ ਹੈ ਕਿ ਜਦੋਂ ਇਹ ਉਹਨਾਂ ਦੇ ਫਰਾਂਸ ਦੇ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋ ਐਕਸਟਰਾ ਜਾ ਕੇ ਉਹਨਾਂ ਨੇ ਉਸ ਜਿਹੜਾ ਮੁਸਲਮਾਨਾਂ ਦੇ ਸੈਂਟੀਮੈਂਟਸ ਨੂੰ ਹਰਟ ਕੀਤਾ ਹੈ, ਔਰ ਜ਼ਾਹਰ ਹੈ ਉਸ ਦੇ ਪ੍ਰੋਟੈਸਟ ਵੀ ਹੋਏ। ਉਸ ਦੇ ਉੱਤੇ ਜਿਹੜੀ ਹੈ ਟਰਕੀ ਇਸ ਵੇਲੇ ਜਿਹੜਾ ਰੀਬਰਥ ਕਰ ਰਿਹਾ ਆਪਣੇ ਆਪ ਨੂੰ, ਜਿਵੇਂ ਦਾ ਉਹ ਸਮਾਜਿਕ ਪੀਰੀਅਡ ਸੀ, ਉਹੀ ਟਰਕੀ ਜਿਹੜਾ ਫਸਟ ਵਰਲਡ ਵਾਰ ਤੋਂ ਬਾਅਦ ਇੱਕ ਡਿਫਰੈਂਟ ਡਾਇਰੈਕਸ਼ਨ ਸੀ, ਔਰ ਅਰਦੋਗਾਨ ਜਿਹੜੇ ਇਸ ਵੇਲੇ ਆਵਾਜ਼ ਨੇ ਮਜ਼ਬੂਤੀ ਨਾਲ ਗੱਲ ਕਰਦੇ ਨੇ, ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਜਿਸ ਕਿਸਮ ਦੀਆਂ ਗੱਲਾਂ ਕੀਤੀਆਂ, ਉਹਨਾਂ ਨੇ ਕਿਹਾ ਵੀ ਇਹਦਾ ਦਿਮਾਗੀ ਤਵਾਜ਼ੁਨ ਠੀਕ ਨਹੀਂ ਹੈ, ਇਹਨੂੰ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ, ਮੈਂਟਲ ਇਲਾਜ ਕਰਵਾਉਣਾ ਚਾਹੀਦਾ। ਇਹਨੂੰ ਲੈ ਕੇ ਜਿਹੜਾ ਫਰਾਂਸ ਵੀ ਤੜਫਿਆ। ਫਿਰ ਉਸੇ ਹੀ ਮੈਗਜ਼ੀਨ ਨੇ ਜਿਹੜੀ ਸ਼ਾਰਲੀ ਐਬਦੋ ਹੈ, ਉਹਨਾਂ ਨੇ ਈਵਨ ਉਹਦਾ ਵੀ ਅਰਦੋਗਾਨ ਦਾ ਇਤਰਾਜ਼ਯੋਗ ਜਿਹੜਾ ਅੱਗੋਂ ਕਾਰਟੂਨ ਛਾਪਿਆ। ਹੁਣ ਇਹ ਪ੍ਰੋਟੈਸਟ ਲਾਈਨ ਸਾਰੇ ਪਾਸੇ ਹੈ। ਇਮਰਾਨ ਖਾਨ ਹੋਰਾਂ ਨੇ ਜਿਨ੍ਹਾਂ ਨੇ ਆਪਣੀ ਪਿਛਲੇ ਸਾਲ ਜਿਹੜੀ UN ਦੇ ਵਿੱਚ ਸਪੀਚ ਕੀਤੀ ਸੀ ਇੱਥੇ ਨਿਊਯਾਰਕ ਆ ਕੇ ਸਤੰਬਰ 2019 ਚ, ਉਹਦੇ 'ਚ ਉਹਨਾਂ ਦੇ ਜਿਹੜੇ ਕੰਪੋਨੈਂਟ ਸੀ ਸਪੀਚ ਦੇ, ਉਹਨਾਂ 'ਚ ਇਸਲਾਮੋਫੋਬੀਆ ਦਾ ਖਾਸ ਜ਼ਿਕਰ ਸੀ ਕਿ ਭਾਈ ਤੁਸੀਂ ਯੂਰਪ ਦਾ ਇੱਕ ਡਿਫਰੈਂਟ ਕੰਟੀਨੈਂਟ ਔਰ ਤੁਸੀਂ ਲੋਕ ਡਿਫਰੈਂਟਲੀ ਦੇਖਦੇ ਹੋ, ਔਰ ਇਹ ਠੀਕ ਨਹੀਂ ਹੈ। ਇਹ ਜਿਹੜਾ ਤੁਹਾਡੇ ਇਸ ਕਿਸਮ ਦੇ ਇਸਲਾਮੋਫੋਬਿਕ ਜਿਹੜਾ ਨੇ ਤੁਹਾਡੇ ਕਹਿਣੀਆਂ ਨੇ ਜਾਂ ਤੁਹਾਡੇ ਜੈਸਚਰ ਨੇ ਜਾਂ ਤੁਹਾਡੀਆਂ ਇਨਸੈਂਸਿਟਿਵਿਟੀਜ਼ ਨੇ, ਇਹ ਇਸ ਇਨਸਾਨੀ ਰੇਸ ਦੇ ਲਈ ਵੀ ਠੀਕ ਨਹੀਂ ਨੇ। ਔਰ ਜਿਵੇਂ ਹੁਣ ਵੀ ਪਾਕਿਸਤਾਨ ਦੀ ਅਸੈਂਬਲੀ ਨੇ ਵੀ ਇਸ ਦੇ ਉੱਤੇ ਰੈਜ਼ੋਲੂਸ਼ਨ ਕੀਤਾ, ਔਰ ਇਹ ਗੱਲ ਜਦੋਂ ਇਮਰਾਨ ਖਾਨ ਹੋਰੀ ਇਹ ਕਹਿੰਦੇ ਨੇ
कि प्राइम मिनिस्टर सेड दैट ब्लैस्फेमी अगेंस्ट एनी प्रॉफिट इंक्लूडिंग दोज ऑफ क्रिश्चियनिटी एंड जूडाइज्म वाज नॉट एक्सेप्टेबल टू द मुस्लिम्स। ये बहुत ब्रॉडर गल है कि भी यही नहीं कि असी अपने नबी के खिलाफ कोई गल नहीं सुन सकते, जे जूडाइज्म के नबियां के खिलाफ ਜਾਂ ਈਵਨ ਕ੍ਰਿਸਚੀਅਨਿਟੀ ਦੇ ਹੋਏਗਾ ਉਹ ਵੀ ਸਾਨੂੰ ਐਕਸੈਪਟੇਬਲ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਜੈਨੂਇਨ ਪਹੁੰਚ ਹੈ, ਪਰ ਇਸ ਵੇਲੇ ਇਹ ਮੁੱਦਾ ਕਾਫੀ ਸਿਰਫ ਇਹੀ ਨਹੀਂ ਵੀ ਗਰਮਾਇਆ ਹੋਇਆ ਹੈ, ਇਹਦੇ ਚ ਅਸੀਂ ਬਹੁਤ ਸਾਰੇ ਮੁਲਕਾਂ ਦਾ ਦੇਖਦੇ ਹਾਂ। ਚੈਚਨ ਲੀਡਰ ਸੇਜ਼ ਮੈਕਰੋਨ ਸਟੈਂਸ ਔਨ ਕਾਰਟੂਨਸ ਇਨਸਪਾਇਰਸ ਟੈਰਰਿਸਟ। ਇਹ ਹੁਣ ਚੈਚਨੀਆ ਵਾਲੇ ਕਹਿ ਰਹੇ ਨੇ ਕਿ ਭਾਈ ਜੋ ਇਹ ਮੈਕਰੋਨ ਕਹਿ ਰਿਹਾ ਹੈ ਇਹ ਤਾਂ ਦਹਿਸ਼ਤਗਰਦੀ ਨੂੰ ਜਿਹੜਾ ਉਹ ਸੱਦਾ ਦੇਣਾ ਹੈ। ਇਸੇ ਤਰ੍ਹਾਂ ਬੰਗਲਾਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਈ ਹੈ ਢਾਕਾ ਦੇ ਵਿੱਚ, ਥਾਊਜ਼ੈਂਡਸ ਰੈਲੀ ਇਨ ਬੰਗਲਾਦੇਸ਼ ਟੂ ਪ੍ਰੋਟੈਸਟ ਮੈਕਰੋਨ ਕਮੈਂਟਸ ਇਨ ਕਾਰਟੂਨ ਰॉ। ਹਜ਼ਾਰਾਂ ਜਿਹੜੇ ਨੇ ਬਾਹਰ ਪ੍ਰੋਟੈਸਟਰਸ ਨਿਕਲਦੇ ਨੇ। ਔਰ ਟਰਕੀ ਨੇ ਤਾਂ ਇਹ ਕਿਹਾ ਟਰਕੀਜ਼ ਐਰਡੋਗਨ ਸੂਜ਼ ਡੱਚ ਐਂਟੀ ਇਸਲਾਮ ਲਾ ਮੇਕਰ ਫॉर ਇਨਸਲਟਸ, ਕਿਉਂਕਿ ਉੱਥੇ ਵੀ ਜਿਹੜੇ ਨੇ जो एंटी इस्लाम लॉ मेकर सारे पासे राइट विंगर सिर कढ़ रहे हैं, उन्होंने जोड़ा सूह किया। हुण सऊदी अरेबिया वो अजकल अगे नालों जोड़ा है वो लाइन ही डिफरेंट है, पर उन्होंने भी सऊदी अरेबिया कंडेम्स कार्टून्स ऑफेंडिंग प्रॉफिट मुहम्मद। इन सऊदी अरेबिया कॉल्स फॉर ए बाइकॉट ऑफ फ्रेंच सुपरमार्केट चेन कैरफर वर ट्रेंडिंग ऑन सोशल मीडिया। ये सी, लेकिन सऊदी अरेबिया ने ਇਹ ਜਿਹੜੀ ਹੈ ਬਾਈਕਾਟ ਦੀ ਕਾਲ ਨਹੀਂ ਦਿੱਤੀ, ਜਿਹੜਾ ਕਿ ਇਸ ਵੇਲੇ ਬਹੁਤ ਸਾਰੇ ਇਸਲਾਮਿਕ ਮੁਲਕਾਂ ਚੱਲ ਰਿਹਾ ਕਿ ਫ੍ਰੈਂਚ ਪ੍ਰੋਡਕਟਸ ਨੂੰ ਬਾਈਕਾਟ ਕਰੋ। ਔਰ ਫਰਾਂਸ ਨੇ ਜਿਹੜਾ ਟਰਕੀ ਤੋਂ ਆਪਣਾ ਐਂਬੈਸਡਰ ਵਾਪਸ ਸੱਦਿਆ ਔਰ ਉਹਦੇ ਨਾਲ ਜਿਹੜਾ ਸਲਾਹ ਮਸ਼ਵਰਾ ਕਰਨ ਦੀ ਲਾਈਨ ਹੈ। ਸੋ ਜ਼ਾਹਰ ਹੈ ਕਿ ਇਹ ਡਿਪਲੋਮੈਟਿਕ ਕ੍ਰਾਈਸਿਸ ਵੀ ਹੈ, ਔਰ ਕਿਉਂਕਿ ਫਰਾਂਸ ਔਰ ਟਰਕੀ ਆਲਰੇਡੀ ਗ੍ਰੀਸ ਦੇ ਇਸ਼ੂ ਦੇ ਉੱਤੇ ਆਮੋ ਸਾਹਮਣੇ ਨੇ, ਕਿਉਂਕਿ ਫਰਾਂਸ ਗ੍ਰੀਸ ਦੀ ਹਮਾਇਤ ਕਰਦਾ ਹੈ ਸਾਈਪਰਸ ਦੇ ਮੁੱਦੇ ਤੇ ਵੀ ਔਰ ਅਦਰਵਾਈਜ਼ ਵੀ। ਔਰ ਇਸ ਸਾਰੇ ਦੇ ਵਿੱਚ ਯੂਰਪੀਅਨ ਯੂਨੀਅਨ ਨੇ ਟਰਕੀ ਨੂੰ ਵਾਰਨਿੰਗ ਦਿੱਤੀ ਹੈ ਕਿ ਜੀ ਤੁਹਾਡੀ ਅਸੀਂ ਮੈਂਬਰਸ਼ਿਪ ਜਿਹੜੀ 15 ਸਾਲ ਤੁਸੀਂ ਕੋਸ਼ਿਸ਼ ਇਹਦੇ ਤੇ ਇਫੈਕਟ ਕਰੇਗਾ। ਅੱਗੇ ਤੁਸੀਂ ਜੇ 15 ਸਾਲ ਚ ਨਹੀਂ ਮੈਂਬਰ ਬਣਾਇਆ ਤਾਂ ਹੁਣ ਤੁਸੀਂ ਰੱਖੋ ਆਪਣੀ ਮੈਂਬਰੀ ਆਪਣੇ ਕੋਲ ਹੀ। ਔਰ ਇਹ ਜਿਹੜੀ ਸਾਰੀ ਹੈ ਇਸ ਚੋਂ ਇੰਡੀਆ ਤੁਸੀਂ ਦੇਖੋ ਵੀ ਜਿੱਥੇ 200 ਮਿਲੀਅਨ ਮੁਸਲਮਾਨ ਰਹਿੰਦੇ ਨੇ, ਇੰਡੀਆ ਦੀ ਫੋਰਨ ਮਿਨਿਸਟਰੀ ਨੇ ਪੂਰੀ ਸਟੇਟਮੈਂਟ ਦਿੱਤੀ ਹੈ ਫਰਾਂਸ ਦੀ ਹਮਾਇਤ ਪ੍ਰੈਜ਼ੀਡੈਂਟ ਦੀ। ਔਰ ਇੱਕ ਵੀ ਲਫ਼ਜ਼ ਇਹ ਨਹੀਂ ਹੈ ਕਿ ਭਾਈ ਤੁਸੀਂ ਜਿਹੜੇ ਨੇ ਪ੍ਰੋਫਿਟ ਮੁਹੰਮਦ ਦੇ ਇਹ ਕੈਰੀਕੇਚਰ ਵਾਲਾ ਇਸ ਇਸ਼ੂ ਨੂੰ ਨਾ ਹੋਰ ਭੜਕਾਓ। ਔਰ ਜਿਵੇਂ ਚੈਚੀਨ ਲੀਡਰ ਨੇ ਕਿਹਾ ਕਿ ਦਹਿਸ਼ਤਗਰਦੀ ਨੂੰ ਜਨਮ ਦਿੰਦਾ ਹੈ, ਇਸ ਦੇ ਉਲਟ ਉਹਨਾਂ ਨੇ ਐਕਸਟਰਾ ਮਾਈਲ ਜਾ ਕੇ ਕਿਹਾ ਜੀ ਅਸੀਂ ਫਰਾਂਸ ਦੇ ਨਾਲ ਖੜੇ ਹਾਂ। ਔਰ ਜਿਹੜਾ ਫਰਾਂਸ ਦਾ ਦਿੱਲੀ 'ਚ ਐਂਬੈਸਡਰ ਹੈ ਉਹਨੇ ਸ਼ੁਕਰੀਆ ਅਦਾ ਕੀਤਾ ਮੋਦੀ ਸਰਕਾਰ ਦਾ ਕਿ ਤੁਸੀਂ ਸਾਡੇ ਨਾਲ ਖੜੇ ਹੋ। ਹੁਣ ਇੰਨਾ ਕੁ ਪਾਰਟ ਤਾਂ ਅਸੀਂ ਕਿਉਂਕਿ ਕਈ ਦਿਨਾਂ ਤੋਂ ਹੀ ਇਹ ਚੱਲ ਰਿਹਾ ਔਰ ਅਸੀਂ ਇਸ ਤੇ ਇੱਕ ਸੈਗਮੈਂਟ ਆਲਰੇਡੀ ਕੀਤਾ ਕੁਛ ਅਰਸਾ ਪਹਿਲਾਂ, ਸੋ ਇਸ ਲਈ ਮੈਂ ਇਸ ਨੂੰ ਦੁਬਾਰਾ ਨਹੀਂ ਸੀ ਲਿਆ। ਪਰ ਅੱਜ ਕਿਉਂਕਿ ਹੁਣ ਇਹ ਇੱਕ ਆਪਣੇ ਆਪ 'ਚ ਇੱਕ ਨਵਾਂ ਫਰੰਟ ਖੁੱਲ੍ਹਿਆ ਹੋਇਆ, ਇਸ ਤੇ ਅਸੀਂ ਗੱਲ ਵੀ ਕੀਤੀ ਹੈ। ਪਰ ਹੁਣ ਮੈਂ ਉਹ ਲਿਖਤ ਜਿਹੜੇ ਸਾਡੇ ਭੈਣ ਅਮਨਜੋਤ ਕੌਰ ਜੀ ਨੇ ਸਾਨੂੰ ਲਿਖੀ ਹੈ ਔਰ ਇਹਦਾ ਜ਼ਿਕਰ ਕਰਨਾ ਚਾਹੁੰਦਾ। ਇਹ ਵੀ ਇੱਕ ਇੰਪੋਰਟੈਂਟ ਗੱਲ ਹੈ, ਬਹੁਤ ਚੰਗੀ ਗੱਲ ਹੈ ਕਿ ਵੀ ਇਸ ਮੁੱਦੇ ਤੇ ਇਸਲਾਮਿਕ ਵਰਲਡ ਖਲੋਤਾ ਹੈ, ਬਾਈਕਾਟ ਦੀ ਕਾਲ ਹੈ, ਆਪਣੇ ਜਜ਼ਬਾਤਾਂ ਦਾ ਇਜ਼ਹਾਰ ਹੈ। ਪਰ ਜਿਹੜਾ ਸਵਾਲ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਪੁੱਛਿਆ, ਔਰ ਈਵਨ ਜਦੋਂ ਪਾਕਿਸਤਾਨ ਦੀ ਅਸੈਂਬਲੀ ਨੇ ਇਹ ਰੈਜ਼ੋਲੂਸ਼ਨ ਕੀਤਾ ਇਹਦੇ ਅਗੇਂਸਟ ਫਰਾਂਸ ਦੇ, ਔਰ ਅਜੇ ਤੱਕ ਤੁਸੀਂ ਜਿਹੜੀ 57 ਮੈਂਬਰ OIC ਹੈ ਉਹਦੀ ਸਟੇਟਮੈਂਟ ਨਹੀਂ ਦੇਖਦੇ ਤੁਸੀਂ ਈਵਨ ਫਰਾਂਸ ਦੇ ਇਸ਼ੂ ਤੇ ਵੀ। ਲੇਕਿਨ ਜੇ ਮੰਨ ਵੀ ਲਓ ਸਟੇਟਮੈਂਟ ਦੇ ਵੀ ਦੇਣ ਔਰ ਜਿਹੜਾ ਉਹਨਾਂ ਦਾ ਦੇਣਾ ਬਣਦਾ ਹੈ, ਹੁਣ ਇਹ ਸਵਾਲ ਪੈਦਾ ਹੁੰਦਾ ਔਰ ਮੈਂ ਉਹਨਾਂ ਦੇ ਹੀ ਲਫ਼ਜ਼ ਦੁਹਰਾਉਣਾ ਚਾਹੁੰਦਾ ਤਾਂ ਕਿ ਇਹ ਨਾ ਲੱਗੇ ਕਿ ਵੀ ਅਸੀਂ ਆਪਣੇ ਤੌਰ ਦੇ ਉੱਤੇ ਕੋਈ ਨਵੀਂ ਬਹਿਸ ਛੇੜਨਾ ਚਾਹੁੰਦੇ ਹਾਂ। ਕੰਡੈਮਨੇਬਲ ਇਜ਼ ਕੰਡੈਮਨੇਬਲ ਫਰਾਂਸ ਦਾ ਮੁੱਦਾ, ਪਰ ਜਿਹੜਾ ਸਵਾਲ ਉਹਨਾਂ ਨੇ ਚੁੱਕਿਆ ਔਰ ਉਹਦਾ ਉਹਨਾਂ ਨੇ ਟਾਈਟਲ ਵੀ ਆਪਣੀ ਲਿਖਤ ਦਾ ਦਿੱਤਾ ਹੈ, ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਇੱਕ ਸਵਾਲ। ਔਰ ਉਹਦੇ ਚ ਉਹਨਾਂ ਨੇ ਕਿਹਾ ਦਿਸ ਇਜ਼ ਫॉर ਆਲ ਮੁਸਲਿਮਸ not just ones in South Asian countries, कि भाई असी सिर्फ इंडिया पाकिस्तान बांग्लादेश और श्रीलंका ਜਾਂ म्यांमार ਦੇ ਮੁਸਲਮਾਨ ਜਿਹੜੇ ਸਾਊਥ ਏਸ਼ੀਆ 'ਚ ਅਫਗਾਨਿਸਤਾਨ
ਉਹਨਾਂ ਦਾ ਜ਼ਿਕਰ ਇਹ ਸਾਰੇ ਮੁਸਲਮਾਨਾਂ ਲਈ ਹੈ, ਦੁਨੀਆ ਦੀ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨ ਕਮਿਊਨਿਟੀ ਲਈ। ਹਾਲਾਂ ਉਹ ਕੋਈ ਸਾਡਾ ਪੰਜਾਬੀ ਪ੍ਰੋਗਰਾਮ ਨਹੀਂ ਵੀ ਦੇਖਦੇ ਹੋਣੇ, ਪਰ ਉਹਨਾਂ ਤੱਕ ਇਹ ਖਬਰ ਪਹੁੰਚਾ ਦੇਣੀ ਚਾਹੀਦੀ। ਭਾਈ ਇਹ ਤੁਹਾਨੂੰ ਸਵਾਲ ਹੈ, ਵਾਈ ਹੈਵ ਦ ਮੁਸਲਿਮ ਕੰਟਰੀਜ਼ ਐਂਡ ਮੁਸਲਿਮ ਵਰਲਡ never reacted strongly against attacks on Islam, Islamic history, mosques, monuments, Muslims in India, and never called for a boycott against India as the Muslim world is united and calling for boycott of France? ਕਿ ਵੀ ਜਿਵੇਂ ਇਸ ਵੇਲੇ ਇਸਲਾਮਿਕ ਵਰਲਡ ਟੁਗੈਦਰਨੈਸ ਦੇ ਨਾਲ ਫਰਾਂਸ ਦੇ ਬਾਈਕਾਟ ਦੀ ਗੱਲ ਕਰਦਾ ਹੈ, ਉਹਨਾਂ ਦੀ ਕੋਈ ਚੀਜ਼ ਨਾ ਖਰੀਦੋ, ਯੂਨਾਈਟਿਡ ਹੈ। ਉਹਨਾਂ ਨੇ ਕਿਹਾ ਵੀ ਕਿਉਂ ਨਹੀਂ ਮੁਸਲਮਾਨ ਦੇਸ਼ ਔਰ ਮੁਸਲਮਾਨ ਲੋਕ, ਜਦੋਂ ਕਿ ਭਾਰਤ ਦੇ ਵਿੱਚ ਇਸਲਾਮ ਤੇ ਹਮਲੇ ਹੋ ਰਹੇ ਨੇ, ਇਸਲਾਮਿਕ ਹਿਸਟਰੀ ਤੁਸੀਂ ਯੂਪੀ ਦਾ ਦੇਖੋ ਔਰ ਓਵਰਆਲ ਉਹਨਾਂ ਦੇ ਟੈਕਸਟ ਬੁੱਕਸ ਦੇਖੋ, ਬਿਲਕੁਲ ਉਹ ਉਹਨਾਂ ਨੂੰ ਮਾਈਨਸ ਕਰ ਰਹੇ ਨੇ। ਮਸਜਿਦਾਂ, ਬਾਬਰੀ ਮਸਜਿਦ ਸਭ ਤੋਂ ਵੱਡੀ ਉਦਾਹਰਣ ਹੈ। ਇਹ ਨਹੀਂ ਵੀ ਗੁੰਡਿਆਂ ਨੇ ਢਾਈ, ਸੁਪਰੀਮ ਕੋਰਟ ਨੇ ਵੀ ਉਹਨਾਂ ਦੇ ਹੱਕ 'ਚ ਜਿਹੜਾ ਫੈਸਲਾ ਸੁਣਾਇਆ। ਫਿਰ ਉਹਨਾਂ ਨੇ ਕਿਹਾ ਮੋਨੂਮੈਂਟਸ, ਕਿਵੇਂ ਹੁਣ ਉਹ ਮਥੁਰਾ ਔਰ ਕਾਂਸ਼ੀ ਉਹਦੇ ਵੱਲ ਵੀ ਤੁਰ ਪਏ ਨੇ। ਔਰ ਮੁਸਲਿਮਸ ਇਨ ਇੰਡੀਆ, ਉਹ ਲਵ ਜਿਹਾਦ, ਗਊ ਰਕਸ਼ਾ ਤੇ ਫਲਾਣਾ ਤੇ ਟਿਮਕਾ, ਉਹਨਾਂ ਨੇ ਕਿਹਾ ਵੀ ਕਿਉਂ ਨਹੀਂ ਇੰਡੀਆ ਦੇ ਬਾਈਕਾਟ ਦੀ ਲਾਈਨ ਤੁਸੀਂ ਕਿਉਂ ਨਹੀਂ ਦਿੰਦੇ। sorry to say but Muslims didn't even react strongly when Babri mosque was demolished or when a mass murderer like Modi became prime minister and gave hate speeches against Muslims, and they didn't support boycott India campaign by Kashmiris when India scrapped Article 370 last year. ਉਹਨਾਂ ਨੇ ਕਿਹਾ ਜੀ ਬਾਬਰੀ ਮਸਜਿਦ ਵੀ ਸ਼ਹੀਦ ਕੀਤੀ, ਮੁਸਲਮਾਨਾਂ ਨੂੰ ਟਾਰਗੇਟ ਕੀਤਾ, ਔਰ ਮੋਦੀ ਵਰਗਾ ਮਾਸ ਮਰਡਰ ਜਿਹਨੇ ਗੁਜਰਾਤ 'ਚ ਹਜ਼ਾਰਾਂ ਮੁਸਲਮਾਨ ਮਾਰੇ, ਉਹ ਪ੍ਰਾਈਮ ਮਿਨਿਸਟਰ ਬਣਿਆ। ਉਹਨੂੰ ਤਾਂ ਸਦਕੇ ਸਾਊਦੀ ਅਰੇਬੀਆ ਔਰ UAE ਨੇ ਹਾਈਐਸਟ ਅਵਾਰਡ ਦਿੱਤੇ ਨੇ ਆਪਣੇ ਸਿਵਿਲੀਅਨ। ਔਰ ਉਹਨਾਂ ਨੇ ਕਿਹਾ ਵੀ ਔਰ ਇਹਦੇ ਬਾਵਜੂਦ ਕਿ ਕਸ਼ਮੀਰ ਦੇ ਵਿੱਚ ਜੋ ਕੁਛ ਕੀਤਾ, ਔਰ ਅਸੀਂ ਜਿਵੇਂ ਜ਼ਿਕਰ ਕੀਤਾ ਕਿ 14 ਮਹੀਨੇ ਤਾਂ ਖੁੱਲੀ, ਉਹਨਾਂ ਨੇ ਕਿਹਾ ਜੀ ਕਿੱਥੇ ਹੈ ਸਾਰੀ ਕਮਿਊਨਿਟੀ। ਵਾਈ ਕੁਐਸਚਨ ਮਾਰਕ, ਵਾਈ ਇਜ਼ ਵਰਲਡ ਸੋ ਸੌਫਟ ਐਨ ਇੰਡੀਆ? ਭਾਰਤ ਦੇ ਮਾਮਲੇ 'ਚ ਕਿਉਂ ਸਾਰੇ ਜਿਹੜੇ ਨੇ ਉਹ ਨਰਮ ਗੋਸ਼ਾ ਰੱਖਿਆ? ਵਾਈ ਨੋ ਮੁਸਲਿਮ ਲੀਡਰ ਐਕਸੈਪਟ ਪਾਕਿਸਤਾਨ ਪ੍ਰਾਈਮ ਮਿਨਿਸਟਰ Imran Khan spoke against anti-Muslim attacks sponsored by state in India? कि इंडियन स्टेट स्पॉन्सर कर रही है, इमरान खान तो बिना होर आवाज़ कित्थे है? हालांकि ਜਿਹੜਾ ਟਰਕੀ ਨੂੰ ਅਸੀਂ ਸ਼ਾਮਲ ਕਰਦੇ ਹਾਂ, ਅਰਦੋਗਾਨ ਉਹਨੇ ਇਸ ਤੇ ਸਟਰੋਂਗ ਲਾਈਨ ਲਈ ਹੈ, ਪਰ ਬਾਕੀ ਕਿੱਥੇ ਨੇ ਸਾਰੇ? Do they not know how much hate RSS ਸੰਘ ਪਰਿਵਾਰ fed against Quran and Prophet? ਕਿ ਇਹਨਾਂ ਨੂੰ ਨਹੀਂ ਪਤਾ ਕਿ ਵੀ ਇੱਥੇ ਤਾਂ ਕੈਰੀਕੇਚਰ ਦੇ ਉੱਤੇ ਚੱਲ ਰਿਹਾ ਹੈ ਕਿ ਉੱਥੇ ਕਿੰਨੀ ਜ਼ਿਆਦਾ ਨਫ਼ਰਤ ਪ੍ਰੋਫਿਟ ਮੁਹੰਮਦ ਸਾਹਿਬ ਲਈ ਔਰ ਕੁਰਾਨ ਮਜੀਦ ਲਈ ਲੋਕਾਂ ਦੇ ਦਿਲਾਂ 'ਚ ਭਰੀ ਹੋਈ ਹੈ, ਔਰ ਕਿਵੇਂ ਉਹਨੂੰ ਉਹ ਪ੍ਰੋਪੇਗੇਟ ਕਰਦੇ ਨੇ। The kind of unity seen globally from Muslim world against France was never seen against India। ਕਿ ਵੀ ਜਿਵੇਂ ਫਰਾਂਸ ਦੇ ਖਿਲਾਫ ਇੱਕ ਇਸ ਵੇਲੇ ਸੋਲੀਡੈਰਿਟੀ ਨਜ਼ਰ ਆ ਰਹੀ ਹੈ, ਹਾਲਾਂ ਉਹਦੇ 'ਚ ਵੀ ਕ੍ਰੈਕਸ ਨੇ, ਪਰ ਫਿਰ ਵੀ ਇੱਕ ਵੋਕਲ ਆਵਾਜ਼ ਹੈ ਇੰਡੀਆ ਦੇ ਅਗੇਂਸਟ ਨਹੀਂ ਨਾ। ਵਾਈ ਇਜ਼ ਇਟ ਸੋ? ਵਾਈ ਵਰਲਡ ਇਜ਼ ਅਫਰੇਡ ਟੂ ਟੇਕ ਔਨ ਇੰਡੀਆ? ਕਿ ਵੀ ਭਾਰਤ ਨੂੰ ਜਿਹੜਾ ਉਹ ਚੈਲੰਜ ਕਰਨ ਦੇ ਲਈ ਇਹ ਕਿਉਂ ਘਬਰਾਉਂਦੇ ਨੇ? ਸੋ ਅਸੀਂ ਇੱਥੇ ਹੀ ਇਹ ਛੱਡ ਦਿੰਦੇ ਹਾਂ। ਅਸੀਂ ਐਪਰੀਸ਼ੀਏਟ ਕਰਾਂਗੇ ਕਿ ਸਾਡੇ ਕਿਉਂਕਿ ਵੱਡੀ ਗਿਣਤੀ 'ਚ ਸਾਡੇ ਵਿਊਅਰ ਮੁਸਲਮਾਨ ਭੈਣ ਭਰਾ ਨੇ, ਪਾਕਿਸਤਾਨੀ ਵੀ, ਅਫਗਾਨਿਸਤਾਨ ਤੋਂ ਵੀ, ਔਰ ਭਾਰਤ ਵਿਚਲੇ ਵੀ, ਕਸ਼ਮੀਰ ਤੋਂ ਵੀ ਸਾਨੂੰ ਲਿਖਤਾਂ ਮਿਲਦੀਆਂ, ਔਰ ਕਈ ਵਾਰ ਸਿਕਿਉਰਿਟੀ ਰੀਜ਼ਨਸ, ਉਹਨਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਦੇ ਹਾਂ ਅਸੀਂ ਕੁਝ ਚੀਜ਼ਾਂ ਸ਼ੇਅਰ ਨਹੀਂ ਕਰਦੇ। ਪਰ ਇਹ ਸਵਾਲ ਭੈਣ ਜੀ ਨੇ ਕੀਤਾ ਕਿ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਇੱਕ ਸਵਾਲ, ਸੋ ਅਸੀਂ ਹੁਣ ਸਵਾਲ ਨੂੰ ਸਵਾਲ ਹੀ ਰਹਿਣ ਦਿੰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।